ਕੈਲੀਫੋਰਨੀਆ ਦੇ ਵਿੱਚ ਹੋਮ ਓਨਰਸ਼ਿਪ ਸਭ ਤੋਂ ਲੋਐਸਟ ਹੈ ਜੇ ਪੂਰੇ ਮੁਲਕ ਦੇ ਵਿੱਚ ਦੇਖਿਆ ਜਾਵੇ। ਉਹਦਾ ਕਾਰਨ ਇਹ ਦੱਸਿਆ ਗਿਆ ਹੈ ਵੀ ਕੈਲੀਫੋਰਨੀਆ ਦੇ ਵਿੱਚ ਲੋਕਾਂ ਦੇ ਕੋਲ ਸੇਵ ਕਰਨ ਦੇ ਲਈ, ਮਨੀ ਸੇਵ ਕਰਨ ਦੇ ਲਈ ਜਿਹੜਾ ਆ ਬਹੁਤ ਪ੍ਰੋਬਲਮ ਹੈਗੀ ਆ, ਕਿਉਂਕਿ ਸਾਰੀਆਂ ਚੀਜ਼ਾਂ ਐਕਸਪੈਂਸਿਵ ਆ। ਨੰਬਰ 1 ਐਕਸਪੈਂਸ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਘਰ ਓਨ ਕਰਨਾ ਜਾਂ ਰੈਂਟ ਤੇ ਰਹਿਣਾ ਹੈਗਾ ਆ। ਸੋ ਲੋਕ ਆਪਣੀ ਡਾਊਨ ਪੇਮੈਂਟ ਦੇ ਲਈ ਪੇਮੈਂਟ ਸੇਵ ਨਹੀਂ ਕਰ ਸਕਦੇ, ਇਸ ਕਰਕੇ ਜੋ ਘਰ ਆ ਉਹ ਖਰੀਦ ਨਹੀਂ ਸਕਦੇ ਹੈਗੇ। 54.6% ਕੈਲੀਫੋਰਨੀਆ ਦੇ ਵਿੱਚ ਹੋਮ ਓਨਰਸ਼ਿਪ ਰੇਟ ਆ 2022 ਦੇ ਵਿੱਚ। ਸੈਕੰਡ ਲੋਐਸਟ ਆ ਜਸਟ ਬਿਹਾਈਂਡ ਨਿਊਯਾਰਕ, ਜਿੱਥੇ ਕਿ 53.6% ਹੈਗਾ ਆ। ਸੋ ਕਹਿੰਦੇ ਵੀ 2016 ਤੋਂ ਲੈ ਕੇ 2020 ਤੱਕ ਹਾਫ ਆਫ ਦਾ ਕੈਲੀਫੋਰਨੀਆ ਕਾਉਂਟੀਜ਼ ਦੇ ਵਿੱਚ ਜੋ ਹੋਮ ਓਨਰਸ਼ਿਪ ਆ ਉਹ 60% ਤੋਂ ਘੱਟ ਸੀਗੀ। ਲਾਸ ਐਂਜਲਸ 'ਚ 46% ਤੇ ਸੈਨ ਫਰਾਂਸਿਸਕੋ 'ਚ 38% ਹੋਮ ਓਨਰਸ਼ਿਪ ਸੀ। ਫਰੈਜ਼ਨੋ ਦੇ ਜਿਹੜੇ ਕਾਂਗਰਸ ਮੈਂਬਰ ਜਿਮ ਕੋਸਟਾ, ਉਹਨਾਂ ਨੇ ਜਿਹੜਾ ਕੱਲ੍ਹ ਇਹ ਅਨਾਊਂਸ ਕੀਤਾ ਆ ਵੀ ਇਸ ਇਲਾਕੇ ਦੇ ਲਈ ਕੰਸਟਰਕਸ਼ਨ, ਮੈਨੂਫੈਕਚਰ, ਫਾਈਨੈਂਸ਼ੀਅਲ ਤੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਜੌਬਸ ਹੋਰ ਡਿਵੈਲਪ ਕਰਨ ਦੇ ਲਈ $23 ਮਿਲੀਅਨ ਦੀ ਫੈਡਰਲ ਗ੍ਰਾਂਟ ਜਿਹੜੀ ਆ ਉਹ ਸਿਕਿਉਰ ਕਰ ਲਈ ਗਈ ਆ। ਸੋ ਉਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਆ ਕੱਲ੍ਹ ਇੱਕ ਜਿਹੜਾ ਚਾਰਟਰ ਸਕੂਲ ਸੀਟੈਕ ਹਾਈ ਸਕੂਲ ਹੈਗਾ ਫਰੈਜ਼ਨੋ ਦੇ ਵਿੱਚ, ਉੱਥੇ ਅਨਾਊਂਸ ਕੀਤਾ ਸੀ। ਇਹ ਜਿਹੜੀ ਫੰਡਿੰਗ ਆ ਅਮਰੀਕਨ ਰੈਸਕਿਊ ਪਲਾਨ ਗੁੱਡ ਜੌਬ ਚੈਲੰਜ ਉਸ ਦੇ ਤਹਿਤ ਮਿਲੀ ਹੈਗੀ ਆ। ਸੋ ਜਿਮ ਕੋਸਟਾ ਹੁਣਾਂ ਨੇ ਕਿਹਾ ਵੀ ਸੈਂਟਰਲ ਵੈਲੀ ਜਿਹੜੀ ਕਿ ਆਪਣੀ ਐਗਰੀਕਲਚਰ ਪ੍ਰੋਡਕਸ਼ਨ ਦੇ ਲਈ ਜਾਣੀ ਜਾਂਦੀ ਆ, ਪਰ ਸਾਡਾ ਮਕਸਦ ਇਹਦੇ ਵਿੱਚ ਇਹ ਆ ਵੀ ਐਗਰੀਕਲਚਰ ਇੰਡਸਟਰੀ ਦੇ ਨਾਲ ਨਾਲ ਹੋਰ ਵੀ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਨੂੰ ਇੱਥੇ ਮਜ਼ਬੂਤ ਕੀਤਾ ਜਾਵੇ। ਸੋ ਇਹ ਜਿਹੜੇ 4 ਕਾਉਂਟੀ ਦਾ ਰੀਜਨ ਜਿਹਦੇ ਵਿੱਚ ਫਰੈਜ਼ਨੋ, ਮਡੇਰਾ, ਕਿੰਗਸ ਤੇ ਟੁਲੈਰੀ ਕਾਉਂਟੀਜ਼ ਆਉਂਦੀਆਂ ਆ, ਉਹਦੇ ਵਿੱਚ ਕਹਿੰਦੇ ਅਸੀਂ ਮੈਨੂਫੈਕਚਰਿੰਗ ਜੌਬਸ, ਪ੍ਰੋਸੈਸਿੰਗ ਜੌਬਸ, ਹਾਈਟੈਕ ਜੌਬਸ ਜਿਹੜੀ ਆ ਉਹ ਬਣਾਵਾਂਗੇ, ਅਤੇ ਸਾਡੀ ਜਿਹੜੀ ਨੰਬਰ 1 ਐਗਰੀਕਲਚਰ ਸਟੇਟ ਨੇਸ਼ਨ ਦੇ ਵਿੱਚ ਕੈਲੀਫੋਰਨੀਆ ਦੀ ਆ, ਉਹਦੇ ਵਿੱਚ ਇਸ ਨੂੰ ਹੋਰ ਡਿਵੈਲਪ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਸੋ $23 ਮਿਲੀਅਨ ਦੀ ਫੈਡਰਲ ਗ੍ਰਾਂਟ ਜਿਹੜੀ ਆ ਉਹ ਸਿਕਿਉਰ ਕਰ ਲਈ ਗਈ ਆ। ਸੋ ਇਹਦਾ ਮਤਲਬ ਆ ਹਰਜੋਤ ਸਿੰਘ ਜੀ, ਇਹ ਇਲਾਕੇ ਦੀ ਵੈਲਿਊ ਕਹਿ ਸਕਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਹੋਰ ਵਧੂਗੀ ਜੇ ਨਵੀਆਂ ਜੌਬਸ ਇਸ ਦੇ ਵਿੱਚ ਐਡ ਹੋਣਗੀਆਂ ਤਾਂ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਲਗਭਗ ਹਰ ਇੱਕ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਟੀਚਰਸ ਦੀ ਜ਼ਰੂਰਤ ਆ, ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ ਬੇ ਏਰੀਏ ਦੇ ਵਿੱਚ। ਨੰਬਰ 1 ਕਾਰਨ ਇਹੀ ਆ ਵੀ ਬਹੁਤ ਸਾਰੇ ਟੀਚਰ ਇੱਥੋਂ ਬਾਹਰ ਮੂਵ ਹੋ ਰਹੇ ਆ, ਕਿਉਂਕਿ ਜਿੰਨੀ ਕੁ ਉਹਨਾਂ ਦੀ ਸੈਲਰੀ ਹੈਗੀ ਆ ਉਸ ਹਿਸਾਬ ਦੇ ਨਾਲ ਰੈਂਟ ਜਾਂ ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੈਗੀਆਂ। ਕੁਛ ਕੁ ਜੋ ਸ਼ਹਿਰ ਆ ਉਹ ਹੁਣ ਘਰ ਬਣਾਉਣ ਜਾ ਰਹੇ ਆ ਟੀਚਰਸ ਦੇ ਲਈ ਸਪੈਸ਼ਲੀ, ਤਾਂ ਕਿ ਉਹ ਰਿਜ਼ਰਵ ਹੋਊਗੇ ਉਹਨਾਂ ਦੇ ਲਈ ਤੇ ਉਹਨਾਂ ਦੀਆਂ ਪ੍ਰਾਈਸਿਸ ਜੋ ਆ ਅਫੋਰਡੇਬਲ ਹੋਣ।